व्यूअर्स वेलकम बैक इन प्रोग्राम जी डॉक्टर साहब गले इशू तो पहला ਅਸੀਂ ਦਰਸ਼ਕਾਂ ਦੱਸ ਦਈਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਲਾਈਕ ਕਰੋ ਤੇ ਨਾਲ ਸ਼ੇਅਰ ਕਰੋ ਔਰ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ 8:30 ਤੋਂ ਲੈ ਕੇ 9 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ ਅਗਲੇ ਇਸ਼ੂ ਤੇ ਤੁਹਾਡੀ ਵਿਚਾਰ ਜਾਨਣਾ ਚਾਹਾਂਗੇ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀ ਦੇਖੋ ਇੱਕ ਪਾਸੇ ਤਾਂ ਹਿੰਦੂਤਵਾਦ ਦੀ विचारधारा आइडियोलॉजी उसका नंगा चिट्टा नाच जी वो हर अदारे वालों वो बेशक लैजिस्लेचर है एग्जैक्टिव है जुडिशरी है मीडिया का तो कहना ही की है सोशल मीडिया ने तो बिल्कुल ही जड़ा चार चफेरे नफरत जिमें वो सप ने अपना हुड चक्या हुंदा है खड़पा उस तरह की नफरत जी है चार चफेरे जड़ा वो वैनम स्प्यू कर रहे हैं पर हुण असी देख रहे हैं भी ईवन एक पासे जिथे कांग्रेस कल्चर बेशक जे असी हिंदूत्ववादी आइडियोलॉजी तो देखना होए तो वो सैकुलरिज्म का लबादा उन्होंने पाया होया सी और बेशक नीतियां उही चल रही सी एक जां दूसरे तरीके नाल और मैं कुदरती 2 दिन पहला सर कपूर सिंह जिहड़े वड्डे 20वीं सदी के सिख फिलासफर होए ने उन्हां दी एक स्पीच इंटरनेट ते मेरियां नज़रां चों गुजरी ਜਿਹੜੀ 1978 ਦੇ ਨਰਕਧਾਰੀਆਂ ਦੇ ਉਸ ਕਾਂਡ ਜਿਹਦੇ ਵਿੱਚ ਕਿ ਉਹਨਾਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ ਉਸ ਤੋਂ ਬਾਅਦ ਅੰਮ੍ਰਿਤਸਰ 'ਚ ਹੋਏ ਕਿ ਇਕੱਠ ਦੇ ਵਿੱਚ ਉਹਨਾਂ ਨੇ ਦਿੱਤੀ ਸੋ ਉਹਦੇ 'ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਉਸ ਘਟਨਾ ਨਾਲ ਸੰਬੰਧਿਤ ਸੀ ਪਰ ਇੱਕ ਗੱਲ ਜਿਹੜੀ ਉਹਦੇ 'ਚ ਉਹਨਾਂ ਨੇ ਇੱਕਦਮ 1947 ਤੋਂ ਬਾਅਦ ਦੀ ਕੀਤੀ ਬਹੁਤ ਵਾਰ ਜਦੋਂ ਨਹਿਰੂ ਦਾ ਜ਼ਿਕਰ ਹੁੰਦਾ ਹੈ ਤੇ ਅੱਜ ਇਸ ਡਿਬੇਟ 'ਚ ਹੁੰਦਾ ਜੀ ਨਹਿਰੂ ਬਹੁਤ ਸੈਕੂਲਰ ਔਰ ਦੂਜਾ ਔਰ ਹਿੰਦੂ ਤੋਂ ਵੀ ਨਹਿਰੂ ਨੂੰ ਭੰਨਦੇ ਨੇ ਤੇ ਦੂਜਿਆਂ ਨੂੰ ਲੱਗਦਾ ਵੀ वाकई सैकुलर होए तो स्पीच सर कपूर सिंह ने मैंशन किया कि भी ये जड़ा सारा असी सानू ये तो पता है भी सिखा नू क्रिमिनल ट्राइब उन्होंने 10 अक्तूबर 1947 ਨੂੰ ऐलानिया पर ਜਿਹੜੀ ਇੱਕ ਗੱਲ ਉਹਨਾਂ ਦੀ ਉਸ ਸਪੀਚ ਚੋਂ ਸਾਹਮਣੇ ਆਈ ਕਿ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਜਦੋਂ ਸਾਰੀਆਂ ਭਾਰਤ ਦੀਆਂ ਸਟੇਟਾਂ ਦਾ ਉਹਨਾਂ ਨੇ ਲੇਖਾ ਜੋਖਾ ਕੀਤਾ ਔਰ ਉਹਨਾਂ ਨੇ ਕਿਹਾ ਜੀ ਨਾਗਾਲੈਂਡ ਇੱਕ ਐਸੀ ਸਟੇਟ ਹੈ ਜਿੱਥੇ ਕ੍ਰਿਸਚੀਅਨ ਮੈਜੋਰਿਟੀ ਆ ਔਰ ਉਹ ਕ੍ਰਿਸਚੀਅਨ ਜਿਹੜੇ ਨੇ ਕੋਈ ਉਹ ਨਾਂਗੇ ਨਹੀਂ ਹੈਗੇ ਜਿਵੇਂ ਨਾਗਾਲੈਂਡ ਤੋਂ ਲੱਗਦਾ ਪਤਾ ਨਹੀਂ ਨੰਗੇ ਰਹਿੰਦੇ ਨੇ ਉਹਨਾਂ ਦੇ ਟ੍ਰਾਈਬ ਦਾ ਨਾਂ ਹੈ ਉਹ ਸਾਰੇ ਅੰਗਰੇਜ਼ੀ ਪੜ੍ਹੇ ਹੋਏ ਔਰ ਹਾਇਰ ਐਜੂਕੇਸ਼ਨ ਵੱਲ ਵੀ ਜਾ ਰਹੇ ਨੇ ਔਰ ਉਹ ਜਿਹੜਾ ਹੈ ਉਹਨਾਂ ਦਾ ਮਜ਼ਹਬ ਕ੍ਰਿਸਚੀਅਨਿਟੀ ਔਰ ਉਹਨੇ ਕਿਹਾ ਜੀ ਉਦੋਂ ਹੀ ਉਹਨਾਂ ਦੀ ਸਰਕਾਰ ਨੇ ਸੈਂਟਰ ਨੇ ਫੈਸਲਾ ਕੀਤਾ ਵੀ ਇਹਨਾਂ ਨੂੰ ਹਿੰਦੂ ਧਰਮ ਵੱਲ ਵਾਪਸ ਕਿਵੇਂ ਲਿਆਂਦਾ ਜਾਏ ਔਰ ਉਹਦੇ ਇਹ ਟਾਸਕ ਉਹਨਾਂ ਨੇ ਰਾਮਾ ਕ੍ਰਿਸ਼ਨ ਇਹ ਸਰ ਕਪੂਰ ਸਿੰਘ ਕਿਉਂਕਿ ਉਹ ਸਕਾਲਰ ਵੀ ਨੇ ਮੈਂਬਰ ਪਾਰਲੀਮੈਂਟ ਵੀ ਰਹੇ ਇਨਸਾਈਡਰ ਵੀ ਸੀ ICS ਵੀ ਰਹੇ ਸੋ ਉਹ ਜਦੋਂ ਵੀ ਕੋਈ ਗੱਲ ਕਰਦੇ ਸੀ ਸਬੂਤ ਉਹਨਾਂ ਦੀਆਂ ਫਾਈਲਾਂ ਤੱਕ ਉਹਨਾਂ ਦੀ ਪਹੁੰਚ ਹੁੰਦੀ ਸੀ ਜੀ ਉਹਨਾਂ ਨੇ ਕਿਹਾ ਜੀ ਰਾਮਾ ਕ੍ਰਿਸ਼ਨਾ ਪਰਮਹੰਸ ਮਿਸ਼ਨ ਨੂੰ ਅਪਰੋਚ ਕੀਤੀ ਕਿ ਵੀ ਤੁਸੀਂ ਜਾ ਕੇ ਉੱਥੇ ਜਿਹੜਾ ਉਹ ਹਿੰਦੂ ਬਣਾਓ ਇਹਨਾਂ ਨੂੰ ਵਾਪਸ ਕਹਿੰਦੇ ਉਹਨਾਂ ਨੇ ਕੁਝ ਵਕਤ ਮੰਗਿਆ ਪਰ ਉਹਨਾਂ ਨੇ ਫਿਰ ਬਾਅਦ 'ਚ ਕਿਹਾ ਜੀ ਨਹੀਂ ਸਾਡਾ ਕੰਮ ਤਾਂ ਜਿਹੜਾ ਹੈ ਅਸੀਂ ਧਰਮਾਂ ਦੇ ਵਿੱਚ ਅੰਡਰਸਟੈਂਡਿੰਗ ਪੈਦਾ ਕਰਦੇ ਹਾਂ ਜਾਂ ਜੋ ਸਾਡੇ ਰਾਮਾ ਕ੍ਰਿਸ਼ਨਾ ਜੀ ਦਾ ਮਿਸ਼ਨ ਹੈ ਅਸੀਂ ਇਹ ਨਹੀਂ ਕਰ ਉਹਨਾਂ ਨੇ ਕਿਹਾ ਜੀ ਇਹ ਟਾਸਕ ਫਿਰ ਆਰੀਆ ਸਮਾਜ ਨੂੰ ਉਹਨਾਂ ਨੇ ਦੇ ਦਿੱਤੀ ਕਿ ਉੱਥੇ ਤੁਸੀਂ ਹਿੰਦੂ ਬਣਾਓ ਅੱਜ ਦੇ ਨਾਗਾਲੈਂਡ 'ਚ ਜਾਂ ਅਸਾਮ 'ਚ BJP ਦੀ ਹਕੂਮਤ ਹੈ ਤੇ ਕੋਈ ਓਵਰਨਾਈਟ ਨਹੀਂ ਬਣੀ ਸਰ ਕਪੂਰ ਸਿੰਘ ਕਿਹਾ ਵੀ ਮੈਨੂੰ ਨਹੀਂ ਪਤਾ ਵੀ ਉਹਨਾਂ 'ਚੋਂ ਕੀ ਇਫੈਕਟ ਹੋਇਆ ਕਿਉਂਕਿ 78 'ਚ ਗੱਲ ਕਰ ਰਹੇ ਸੀ ਪਰ ਅੱਜ ਅਸੀਂ ਜਿਹੜਾ ਇਸ 72 ਸਾਲ ਬਾਅਦ ਕਹਿ ਸਕਦੇ ਹਾਂ ਕਿ ਜਿਹੜਾ ਮਿਸ਼ਨ ਉਸ ਜ਼ਮਾਨੇ 'ਚ ਮੈਂ ਸੈਕੂਲਰ ਕਾਂਗਰਸ ਦੀ ਗੱਲ ਕਰਦਾ ਉਹਨਾਂ ਨੇ ਦਿੱਤਾ ਸੀ ਅੱਜ ਨਾਰਥ ਈਸਟ ਦੀਆਂ 7 ਚੋਂ 6 ਸਟੇਟਾਂ 'ਚ BJP ਹਿੰਦੂ ਤਵੀ ਨੇ ਸੋ ਇਹ ਕੋਈ ਇਹ ਨਹੀਂ ਹੈ ਵੀ ਇੱਕ ਦੂਜੇ ਤੋਂ ਕੋਈ ਦੂਰ ਸੀ ਜੇ ਇੰਦਰਾ ਗਾਂਧੀ ਨੇ ਪਾਕਿਸਤਾਨ ਤੋੜਿਆ ਮਸ਼ਰਕੀ ਬੰਗਾਲ ਨੂੰ ਬੰਗਲਾदेश ਬਣਾਇਆ ਤੇ ਵਾਜਪਾਈ ਨੇ ਕਿਹਾ ਕਿ ਇਹ ਤਾਂ ਦੁਰਗਾ ਮਾਤਾ ਦਾ ਅਵਤਾਰ ਹੈ ਰੀਇਨਕਾਰਨੇਸ਼ਨ ਆਫ ਦੁਰਗਾ ਜੇ ਹਮਰਾ ਹੁੰਦਾ ਤੇ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਜੂਨ 84 ਚ ਤੇ ਇਹ ਅਡਵਾਨੀ ਕਹਿੰਦਾ ਜੀ ਮੈਂ ਸਪੀਚ ਕੀਤੀ ਔਰ ਪਾਰਲੀਮੈਂਟ 'ਚ ਉਹਨੂੰ ਤਿਆਰ ਕੀਤਾ ਇਸ ਗੱਲ ਦੇ ਲਈ BJP ਰੈਜ਼ੋਲੂਸ਼ਨ ਕਰਦੀ ਹੈ ये तो 6 महीने पहले हो जाना चाहिए था इन सारे हालातों में मैं देख रहा और अज जो राहुल गांधी राजीव गांधी का मुंडा जिस राजीव गांधी ने नवंबर 84 की सिख नस्लकुशी करवाई जून 84 का घल्लूकारा उसकी दादी ने करवाया हुण वो डिकलेयरडली जो जनेऊ शिव भगत है वो मानसरोवर भी जाके आया और शिव का जो तुम गल करो तो वो वायलेंट है शिव जी उसका जोड़ा है ਉਹ ਸਾਰਾ ਤੀਸਰਾ ਨੇਤਰ ਤਾਂ ਬਾਅਦ ਦੀ ਗੱਲ ਹੈ ਉਹ ਸਾਰਾ ਉਸ ਐਂਗਲ ਤੋਂ ਉਹ ਪ੍ਰੂਵ ਕਰ ਰਿਹਾ ਹੈ ਕਿ ਵੀ ਮੈਂ ਜਨੇਊ ਤਾਰੀ ਸ਼ਿਵ ਭਗਤ ਬ੍ਰਾਹਮਣ ਜੀ ਹੁਣ ਜਿਹੜੀ ਅੱਜ ਮੈਂ ਸਟੇਟਮੈਂਟ ਕਿਉਂਕਿ ਦਿੱਲੀ ਦੇ ਵਿੱਚ ਇੱਕ ਇਹਨਾਂ ਨੇ ਫੰਕਸ਼ਨ ਕੀਤਾ ਇੱਕ ਲੈਫਟ ਦੇ
ਲੀਡਰ ਹੋਏ ਨੇ CPI ਲੀਡਰ AB ਵਰਧਨ, ਉਹਨਾਂ ਦੀ ਯਾਦ ਦੇ ਵਿੱਚ ਇੱਕ ਸੈਮੀਨਾਰ ਦਿੱਲੀ 'ਚ ਰੱਖਿਆ ਗਿਆ, ਸੈਕੂਲਰਿਜ਼ਮ ਐਂਡ ਕਨਸਟੀਟਿਊਸ਼ਨ। ਉਹਦੇ 'ਚ ਡਾਕਟਰ ਮਨਮੋਹਨ ਸਿੰਘ ਜਿਹੜੇ 10 ਸਾਲ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਰਹੇ ਇੰਡੀਆ ਦੇ, ਔਰ ਜ਼ਾਹਰਾ ਤੌਰ ਦੇ ਉੱਤੇ ਹਾਲਾਂਕਿ ਉਹ ਤਾਂ ਹਮੇਸ਼ਾ ਹੀ ਅਸੀਂ ਉਹਨਾਂ ਨੂੰ ਬਾਬੂ ਹੀ ਕਹਿੰਦੇ ਹਾਂ ਕਿਉਂਕਿ ਹੈ ਵੀ ਬਾਬੂ ਹੀ ਸੀ। ਔਰ ਜਿਵੇਂ ਮੈਨੂੰ ਯਾਦ ਹੈ ਇੱਕ ਸਾਹਿਬ ਕੈਲੀਫੋਰਨੀਆ 'ਚ ਹੁਣ ਤਾਂ ਉਹ ਚੜ੍ਹਾਈ ਕਰ ਗਏ, ਉਹਨਾਂ ਨੇ ਬੜੇ ਉਦੋਂ ਹਾਲਾਂ ਉਹ ਬੈੱਡ ਰਿਡਨ ਸੀ ਔਰ ਬੜੇ ਇਨਸਾਈਡਰ, ਉਹ ਵੀ ਆਲਾ ਆਫੀਸਰ ਰਹੇ ਸੀ ਤੇ ਉਹਨਾਂ ਦੀ ਪ੍ਰੈਜ਼ੈਂਸ 'ਚ ਜਿਹੜਾ ਉਹਨਾਂ ਦੀ ਵਾਈਫ ਨੇ ਮੈਨੂੰ ਪੁੱਛਿਆ ਜੇ ਮਨਮੋਹਨ ਸਿੰਘ ਬਣਿਆ ਹੀ ਸੀ ਪ੍ਰਾਈਮ ਮਿਨਿਸਟਰ, ਉਹਨਾਂ ਨੇ ਕਿਹਾ ਜੀ ਮਨਮੋਹਨ ਸਿੰਘ ਬਾਰੇ ਤੁਹਾਡਾ ਕੀ ਖਿਆਲ ਹੈ। ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦਿੰਦਾ ਉਹਨਾਂ ਨੇ ਕਿਹਾ ਕਿ ਉਹ ਚੋਰਾਂ ਦੀ ਕੰਪਨੀ ਦਾ ਇਮਾਨਦਾਰ ਅਕਾਊਂਟੈਂਟ ਹੈ। ਉਹ ਕਹਿੰਦੇ ਜਿੰਨੇ ਚੋਰ ਹੁੰਦੇ ਨੇ ਨਾ ਉਹ ਆਪਣਾ ਅਕਾਊਂਟੈਂਟ ਬੜਾ ਇਮਾਨਦਾਰ ਰੱਖਦੇ ਨੇ। ਸੋ ਮਨਮੋਹਨ ਸਿੰਘ ਨੇ ਕਦੇ ਵੀ ਜਿਹੜਾ ਉਹ ਸੋਨੀਆ ਗਾਂਧੀ ਦੀ ਲਾਈਨ ਨੂੰ ਹੀ ਟੋ ਕੀਤਾ ਹਮੇਸ਼ਾ, ਹੁਣ ਰਾਹੁਲ ਦੀ ਕਰਦੇ। ਪਰ ਮੈਨੂੰ ਇਹ ਹੈਰਾਨੀ ਵੀ ਹੋਈ ਜਾਂ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਵੀ ਉਹਨਾਂ ਦੀ ਸਟ੍ਰੈਟਜੀ ਹੈ ਕਾਂਗਰਸ ਦੀ ਕਿ ਵੀ ਇੱਕ ਪਾਸੇ ਉਹਨਾਂ ਨੇ ਰਾਹੁਲ ਗਾਂਧੀ ਬਿਲਕੁਲ ਹਿੰਦੂਤਵੀਆਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਤੇ ਉਹਨਾਂ ਨੇ ਕਿਹਾ ਗਿਆ ਜੀ ਇਸ ਪ੍ਰੋਸੈਸ ਦੇ ਵਿੱਚ ਜਿਹੜੇ ਮੁਸਲਮਾਨ ਜਾਂ ਸਿੱਖ ਜਿਨ੍ਹਾਂ ਨੂੰ ਅਸੀਂ ਫਾਰ ਗ੍ਰਾਂਟਡ ਲੈ ਰਹੇ ਹਾਂ ਕਿ ਇਹ ਤਾਂ ਕਾਂਗਰਸ ਦੇ ਨਾਲ ਹੀ ਆਣਗੇ, ਇਹਨਾਂ ਨੇ ਕਿਹੜਾ ਦੂਜੇ ਪਾਸੇ ਜਾਣਾ। ਮਨਮੋਹਨ ਸਿੰਘ ਨੇ ਜਿਹੜੀ ਇਸ ਸੈਕੂਲਰਿਜ਼ਮ ਐਂਡ ਕਨਸਟੀਟਿਊਸ਼ਨ ਵਾਲੇ 'ਚ ਸਪੀਚ ਕੀਤੀ, ਉਹਦਾ ਹੈਡਿੰਗ ਅੱਜ ਮੀਡੀਆ 'ਚ ਹੈ ਬਾਬਰੀ ਮੌਸਕ ਡਿਮੋਲੀਸ਼ਨ ਸੈਡ ਡੇ ਫॉर ਆਵਰ ਸੈਕੂਲਰ ਰਿਪਬਲਿਕ ਮਨਮੋਹਨ। ਕਿ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜਾ ਬਾਬਰੀ ਮਸਜਿਦ ਦਾ ਢਾਇਆ ਜਾਣਾ ਸੀ ਇਹ ਬੜਾ ਉਦਾਸ ਦਿਨ ਸੀ ਜਿਹੜਾ ਭਾਰਤੀ ਸੈਕੂਲਰਿਜ਼ਮ ਦੇ ਲਈ। ਔਰ ਫਿਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੂਨ 84 ਨਵੰਬਰ 84 ਦੀ ਸਿੱਖ ਨਸਲਕੁਸ਼ੀਆਂ ਕਾਂਗਰਸ ਕਰਵਾਉਂਦੀ ਹੈ ਔਰ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਜਾਂਦੀ ਹੈ, ਬੇਸ਼ੱਕ ਢਾਈ ਹਿੰਦੂਤਵੀਆਂ ਨੇ, ਸ਼ਿਵ ਸੈਨਾ, ਵਿਸ਼ਵ ਹਿੰਦੂ ਪਰਿਸ਼ਦ, ਅਡਵਾਨੀ, ਸ਼ਿਵ ਸੈਨਾ, ਉਹਦੇ ਬਾਲ ਠਾਕਰੇ ਇਹ ਉਹ, ਪਰ ਉਹ ਵੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੈ ਨਰਸਿਮਹਾ ਰਾਓ ਜੀ। ਉਸ ਤੋਂ ਪਹਿਲਾਂ ਜਦੋਂ 1985 ਚ ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲੇ ਸੀ ਉਹ ਰਾਜੀਵ ਗਾਂਧੀ। ਸੋ ਜ਼ਾਹਰ ਹੈ ਵੀ ਇਹ ਜਿਨ੍ਹਾਂ ਨੂੰ ਅੱਜ ਕਾਂਗਰਸ ਜਿਹੜੀ ਹੈ ਉਹ ਹਮਦਰਦੀ ਬਟੋਰਨ ਦੇ ਲਈ ਕਿ ਜੀ ਇਹ ਧੱਬਾ ਲੱਗ ਗਿਆ ਬਾਬਰੀ ਮੌਸਕ ਦਾ, ਇਹਨਾਂ ਨੂੰ ਕੋਈ ਪੁੱਛੇ। ਪਰ ਮੈਨੂੰ ਹੈਰਾਨੀ ਹੋਈ ਵੀ ਮਨਮੋਹਨ ਸਿੰਘ ਤੋਂ ਇਸ ਕਿਸਮ ਦਾ ਬਿਆਨ ਕਿਉਂ ਦਵਾਇਆ ਜਾ ਰਿਹਾ, ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਪਹਿਲੀ ਵਾਰ ਹੈ। ਮਨਮੋਹਨ ਸਿੰਘ ਦਾ ਜਾਣਿਆ ਜਾਂਦਾ ਵੀ ਬਿਲਕੁਲ ਟੂ ਦਾ ਪੁਆਇੰਟ ਅਪਰੋਚ ਦੇ ਲਈ, ਔਰ ਉਹਨੇ ਆਪਣੀ ਹੀ ਪ੍ਰੀਫੇਸਡ ਹਿਸ ਸਪੀਚ ਸੇਇੰਗ that every civilized society is known and defined by the terms it offers to its minorities, especially its religious minorities, the need to preserve and protect the constitutional values, especially the rights of religious minorities, has currently become all the more imperative। ਇਹ ਹੁਣ ਮਨਮੋਹਨ ਸਿੰਘ ਕਹਿ ਰਹੇ ਜੀ ਕਿ ਜੀ ਕਿਸੇ ਵੀ ਦੇਸ਼ ਦਾ ਜਿਹੜੀ ਹੈ ਉਹ ਕੀਮਤ ਜੇ ਤੁਸੀਂ ਪਾਣੀ ਹੋਏ ਜਾਂ ਉਹਨੂੰ ਐਵੈਲੂਏਟ ਕਰਨਾ ਹੋਏ ਤਾਂ ਇਹ ਹੈ ਕਿ ਵੀ ਉਸ ਦੇਸ਼ ਦੇ ਵਿੱਚ ਜਿਹੜੀਆਂ ਧਾਰਮਿਕ ਅਕਲੀਅਤਾਂ ਨੇ, ਧਾਰਮਿਕ ਘੱਟ ਗਿਣਤੀਆਂ, ਉਹ ਕਿੰਨੀਆਂ ਸੇਫ ਨੇ, ਕਿੰਨੀਆਂ ਸੁਰੱਖਿਅਤ ਨੇ, ਕਿੰਨੀਆਂ ਮਹਿਫੂਜ਼ ਨੇ। ਫਿਰ ਉਹਨਾਂ ਨੇ ਕਿਹਾ ਜੀ ਸਿੰਘ ਸੈਡ ਜੁਡੀਸ਼ਰੀ, ਮੀਡੀਆ, ਇਲੈਕਸ਼ਨ ਕਮਿਸ਼ਨ, ਪੋਲੀਟੀਕਲ ਲੀਡਰਸ ਹੈਵ ਡਿਊਟੀਜ਼ ਟੂ ਪ੍ਰੋਟੈਕਟ ਸੈਕੂਲਰਿਜ਼ਮ, ਕਿ ਉਹਨਾਂ ਦੀ ਇਹ ਫਰਜ਼ ਹੈ, ਉਹਨਾਂ ਦੀ ਡਿਊਟੀ ਹੈ ਕਿ ਉਹ ਸੈਕੂਲਰਿਜ਼ਮ ਨੂੰ ਪ੍ਰੋਟੈਕਟ ਕਰਨ। ਹੀ ਫਿਰ ਜਿਹੜੀ ਗੱਲ ਉਹਨੇ ਵੀ ਰੈਫਰ ਕੀਤੀ ਔਰ ਬਹੁਤ ਵਾਰੀ ਇਹ ਹੁਣ ਕੋਰਟ ਨਹੀਂ ਹੁੰਦੀ ਕਿ ਕੱਲਾ ਹਿੰਦੂਤਵਾ RSS ਦੀ ਆਈਡੀਓਲੋਜੀ ਨਹੀਂ ਸੀ ਜਾਂ ਨਹੀਂ ਹੈ। ਇਹ ਈਵਨ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਜਿਹੜੀ ਜਸਟਿਸ JS ਵਰਮਾ ਨੇ ਦਿੱਤੀ, ਉਹਨੇ ਇਹ ਕਿਹਾ ਸੀਗਾ ਕਿ ਹਿੰਦੂਤਵਾ ਇਜ਼ ਏ ਵੇ ਆਫ ਲਾਈਫ। ਇਹ ਹਿੰਦੂਤਵਾ ਕੋਈ ਧਰਮ ਨਹੀਂ ਹੈ, ਇਹ ਵੇ ਆਫ ਲਾਈਫ ਹੈ। ਸੋ ਆਲਰੇਡੀ ਇੰਡੀਅਨ ਸੁਪਰੀਮ ਕੋਰਟ ਨੇ, ਔਰ ਉਹਨੂੰ ਮਨਮੋਹਨ ਸਿੰਘ ਕਹਿ ਰਿਹਾ ਵੀ ਇਸ ਫੈਸਲੇ ਨੂੰ ਰੀਵਿਜ਼ਿਟ ਕਰਨਾ ਚਾਹੀਦਾ ਹੈ। ਔਰ ਇਹ ਜਿਹੜਾ ਦਾ ਜਜਮੈਂਟ ਐਂਡਡ ਅਪ ਮੇਕਿੰਗ ਆਵਰ ਪੋਲੀਟੀਕਲ ਡਿਸਕੋਰਸ ਸਮਵਟ lopsided, and many believe that there can be no doubt that the decision requires to be overruled। ਔਰ ਇਹ ਮੈਨੂੰ ਹੈਰਾਨੀ ਹੈ ਵੀ ਮਨਮੋਹਨ ਸਿੰਘ ਇਹ ਸਟੇਟਮੈਂਟ ਇਹ ਕਹਿ ਰਿਹਾ ਵੀ ਜਿਹੜੀ ਜਜਮੈਂਟ ਜੁਡੀਸ਼ਰੀ ਨੇ ਦਿੱਤੀ ਕਿ ਹਿੰਦੂਤਵਾ ਵੇ ਆਫ ਲਾਈਫ ਹੈ ਉਹ ਲੌਪਸਾਈਡਡ ਹੈ ਔਰ ਉਹਨੂੰ ਰੀਵਿਜ਼ਿਟ ਕਰਨਾ ਚਾਹੀਦਾ। ਹੁਣ ਜਾਂ ਤਾਂ ਇਹ, ਕਿਉਂਕਿ ਇਹ ਤਾਂ ਨਹੀਂ ਮੈਨੂੰ ਲੱਗਦਾ ਕਿ ਉਹ ਕਾਂਗਰਸ 'ਚ ਕੋਈ ਬਗਾਵਤ ਦਾ ਝੰਡਾ ਖੜਾ ਕਰ ਰਿਹਾ ਹੈ, ਇਹ ਕਹਿ ਕੇ ਜੀ ਦੇਖੋ ਤੁਸੀਂ ਮਾਈਨੋਰਟੀਜ਼ ਨੂੰ ਫॉर ਗ੍ਰਾਂਟਡ ਲੈ ਰਹੇ ਹੋ। ਰਾਹੁਲ ਗਾਂਧੀ ਮੈਨੂੰ ਲੱਗਦਾ ਪਾਰਟ ਆਫ ਸਟ੍ਰੈਟਜੀ ਹੋਏਗਾ, ਪਰ ਮਨਮੋਹਨ ਸਿੰਘ ਦੇ ਮੂੰਹੋਂ ਇਹ ਜਿਹੜਾ ਇਸ ਗੱਲ ਦਾ ਸੁਣਨਾ ਹੀ ਮੈਨੂੰ ਹੈਰਾਨੀ ਵੀ ਹੋਈ ਕਿ ਮੈਂ ਕਿਹਾ ਚਲੋ ਇਮਾਨਦਾਰ ਬਾਬੂ ਜੀ ਕੁਝ ਬੋਲੇ ਤਾਂ ਨਹੀਂ। ਹਾਲਾਂਕਿ 10 ਸਾਲ ਇਹਨਾਂ ਨੇ ਮੌਨ ਧਾਰਿਆ। ਜੇ ਜੂਨ 84 ਕਾਂਗਰਸ ਨੇ ਕਰਵਾਈ ਤਾਂ ਸੋ ਕਾਲਡ ਮਾਫੀ
ਮਨਮੋਹਨ ਸਿੰਘ ਨੇ ਜੀ ਸਾਰੀਆਂ ਧਿਰਾਂ ਦੇਸ਼ ਇੱਧਰ ਉੱਧਰ ਨਵੰਬਰ 84 ਦੇ ਲਈ ਜਿਹੜਾ ਉਹ ਜਗਦੀਸ਼ ਟਾਈਟਲਰ ਇਨੀਸ਼ੀਅਲ ਡੇਜ਼ ਇਹਨਾਂ ਮਨਮੋਹਨ ਸਿੰਘ ਔਰਾਂ ਦੀ ਕੈਬਨਿਟ 'ਚ ਸੀ। ਸੋ ਕੁੱਲ ਮਿਲਾ ਕੇ ਔਰ ਈਵਨ ਇਹ ਉਸ ਵੇਲੇ ਲਾ ਮਿਨਿਸਟਰ ਮੈਨੂੰ ਭੁੱਲ ਗਿਆ ਸਾਊਥ ਦਾ ਸੀ ਇਹ ਮੰਗ, ਔਰ ਦਿੱਲੀ ਦੇ ਇੱਕ ਪ੍ਰੋਮੀਨੈਂਟ ਲੀਡਰ ਨੇ ਜਿਹਦੀ ਐਕਸੈਸ ਮਨਮੋਹਨ ਸਿੰਘ ਤੱਕ ਸੀ ਪ੍ਰਾਈਮ ਮਿਨਿਸਟਰ, ਇਹ ਗੱਲ ਇੰਡੀਵਿਜੂਅਲੀ ਕਹੀ। ਉਹਨੇ ਕਿਹਾ ਜੀ ਇਹ ਮੌਲੀ ਲਾ ਮਿਨਿਸਟਰ ਸੀ, ਕਹਿੰਦੇ ਵੀ ਕਿ ਸਿੱਖ ਪਰਸਨਲ ਲਾ ਦੀ ਗੱਲ ਔਰ ਆਰਟੀਕਲ 25B ਚੋਂ ਸਿੱਖਾਂ ਨੂੰ ਕਢਾਉਣ ਦੀ ਗੱਲ ਲਾ ਮਿਨਿਸਟਰ ਮੰਨਦਾ ਸੀ। ਉਹ ਕਹਿੰਦਾ ਸੀ ਵੀ ਇੱਕ ਵਾਰੀ ਮੈਨੂੰ ਜਿਹੜਾ ਪ੍ਰਾਈਮ ਮਿਨਿਸਟਰ ਤੋਂ ਕਵਾ ਦਿਓ ਕਿ ਵੀ ਸਾਰਾ ਪਾਰਟ ਰੈਡੀ ਹੈ ਵੀ ਮੈਨੂੰ ਪਤਾ ਹੈ ਵੀ ਇਹ ਧੱਕਾ ਹੋਇਆ ਤੁਹਾਡੇ ਨਾਲ। ਉਹ ਕਹਿੰਦਾ ਜੀ ਸਾਡਾ ਇੰਨਾ ਨਕੰਮਾ ਆਦਮੀ ਹੈ, ਉਹਨਾਂ ਦਾ ਹੀ ਕਹਿਣਾ ਜੀ ਇੰਨਾ ਨਕੰਮਾ ਬੰਦਾ ਹੈ ਵੀ ਈਵਨ ਇੱਕ ਫੋਨ ਚੁੱਕ ਕੇ ਆਪਣੇ ਲਾ ਮਿਨਿਸਟਰ ਨੂੰ ਵੀ ਨਹੀਂ ਕਿਹਾ ਕਿ ਵੀ ਗੋ ਅਹੈਡ, ਦੇਖੋ ਕਿ ਉਹ ਤਿਆਰ ਬੈਠਾ। ਤੇ ਉਹ ਕਹਿੰਦਾ ਵੀ ਉਹੀ ਇੱਕ ਮੌਕਾ ਸੀ ਕਿ ਅਸੀਂ ਇੰਨੇ ਕਲੋਜ਼ ਆ ਗਏ ਸੀ ਕਿ ਇਹ ਸਾਰਾ ਜਿਹੜੇ ਹਿੰਦੂ ਵਾਲੀ ਡੈਫੀਨੇਸ਼ਨ ਜੋ ਸੀ ਨਿਕਲ ਜਾਣਾ ਸੀ ਪੂਰਾ ਉਹਨਾਂ ਨੇ। ਹਾਂ, ਸੋ ਇਸ ਲੈਵਲ ਦਾ ਬੰਦਾ। ਸੋ ਮੈਂ ਕਿਹਾ ਵੀ ਹੁਣ ਉਹਨੂੰ ਬਾਬਰੀ ਮਸਜਿਦ ਦਾ ਢਾਣਾ ਵੀ ਜਿਹੜਾ ਸੈਡ ਡੇ ਲੱਗ ਰਿਹਾ ਹੈ ਔਰ ਹਿੰਦੂਤਵਾਦ ਦੀ ਜਜਮੈਂਟ ਵੀ। ਸੋ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਨਵੀਂ ਗੱਲ ਆਏ, ਪਰ ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਨੇ ਇਸ ਕਿਸਮ ਦਾ ਇੱਕ ਬੰਦਾ ਛੱਡ ਦਿੱਤਾ ਹੈ ਕਿ ਵੀ ਚਲੋ ਦੂਜਿਆਂ ਨੂੰ ਵੀ ਤੁਸੀਂ ਖੁਸ਼ ਰੱਖੋ। ਹਾਲਾਂਕਿ ਸੁਪਰੀਮ ਕੋਰਟ ਦਾ ਆਪਣਾ ਕੀ ਕਿਰਦਾਰ ਹੈ, ਜਦੋਂ ਅਸੀਂ ਕਿਹਾ ਹੁਣ ਦੀਪਕ ਮਿਸ਼ਰਾ ਜਾ ਰਿਹਾ ਨਵਾਂ ਜਿਹੜਾ ਹੈ ਉਹ ਅਸਾਮ ਮੂਲ ਦਾ ਚੀਫ ਜਸਟਿਸ, ਉਹਨੇ ਟੇਕ ਓਵਰ ਕਰ ਲਿਆ ਹੋਇਆ ਔਰ ਜਿਹੜੀਆਂ ਲਾਸਟ ਜਜਮੈਂਟਸ ਜਾ ਰਹੀਆਂ ਹੁਣ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀਆਂ ਕਪਲ ਆਫ ਸੀ ਉਹਨੂੰ ਉਹਨਾਂ ਨੇ ਕੰਸੋਲੀਡੇਟ ਕੀਤਾ। ਸੁਪਰੀਮ ਕੋਰਟ ਸੀ ਕਿ ਜਿਹੜੇ ਕ੍ਰਿਮੀਨਲ ਬੈਕਗਰਾਉਂਡ ਦੇ ਲੋਕ ਨੇ, ਉਹਨਾਂ ਦੇ ਵਿੱਚ ਕੋਈ ਮਰਡਰ ਚਾਰਜ ਹੈ, ਕੋਈ ਰੇਪ ਹੈ, ਕੋਈ ਅਰਸਨਿਸਟ ਹੈ, ਕੋਈ ਹੋਰ ਹੈ, ਉਹਨਾਂ ਦੀ ਚੋਣ ਲੜਨ ਦੇ ਉੱਤੇ ਪਾਬੰਦੀ ਲਾਈ ਜਾਏ। ਹੁਣ ਇਸ ਵੇਲੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹੀ ਲਗਭਗ 20% ਦੇ ਲਗਭਗ ਜਿਹੜੇ MP ਨੇ ਸਾਰੀਆਂ ਹੀ ਪਾਰਟੀਆਂ ਦੇ, ਮੈਕਸਿਮਮ BJP ਦੇ ਨੇ, ਫਿਰ ਕਾਂਗਰਸ ਦੇ ਨੇ, ਉਹਨਾਂ ਦੇ ਕਿਸੇ ਤੇ ਰੇਪ ਦਾ ਕੇਸ ਹੈ, ਕਿਸੇ ਤੇ ਮਰਡਰ ਦਾ ਕੇਸ ਹੈ, ਕਿਉਂਕਿ ਉੱਥੇ ਅਦਾਲਤਾਂ 'ਚ ਤਰੀਕਾਂ ਪੈਂਦੀਆਂ ਰਹਿੰਦੀਆਂ। ਉਹ ਬੰਦੇ ਮਰ ਵੀ ਜਾਂਦੇ ਨੇ 10-10 20-20 ਸਾਲ ਰਾਜ ਕਰਕੇ, ਜਾਂ ਉਹਨਾਂ ਤੇ ਕੋਈ ਨਹੀਂ ਹੁੰਦਾ। ਪਰ ਜੇ ਇਸ ਕਿਸਮ ਦਾ ਕੋਈ ਕਾਨੂੰਨ ਹੋਏ ਜਾਂ ਬਣ ਜਾਏ ਜਿਹਦੇ ਹਾਲਾਂ ਉਹਨਾਂ ਨੂੰ ਡਿਕਲੇਅਰ ਕਰਨਾ ਪੈਂਦਾ, ਔਰ ਉੱਥੇ ਵੀ ਇਸ ਕਿਸਮ ਦੀਆਂ NGOs ਨੇ ਜਿਹੜੀਆਂ ਉਸ ਗੱਲ ਨੂੰ ਸਾਹਮਣੇ ਲਿਆਂਦੀਆਂ ਨੇ ਵੀ ਕਿਹਦੀ ਕੀ ਬੈਕਗਰਾਉਂਡ ਹੈ ਕ੍ਰਿਮੀਨਲ, ਪਰ ਕੀ ਫਰਕ ਪੈਂਦਾ। ਹਾਂ, ਜੇ ਕਾਨੂੰਨੀ ਤੌਰ ਦੇ ਉੱਤੇ ਪਾਬੰਦੀ ਲੱਗ ਜਾਏ ਕਿ ਬਈ ਜਿਹੜਾ ਕ੍ਰਿਮੀਨਲ ਹੈ ਬੇਸ਼ੱਕ ਉਹਦੀ ਕਨਵਿਕਸ਼ਨ ਨਹੀਂ ਵੀ ਹੋਈ ਜੇ ਉਹ ਚੋਣ ਨਹੀਂ ਲੜ ਸਕਦਾ ਤੇ ਸਿਚੁਏਸ਼ਨ ਬਦਲ ਸਕਦੀ ਸੀ। ਪਰ ਅੱਜ ਸੁਪਰੀਮ ਕੋਰਟ ਨੇ ਉਹਦੇ ਤੋਂ ਵੀ ਆਪਣੇ ਹੱਥ ਧੋ ਲਏ। ਉਹਨਾਂ ਨੇ ਕਿਹਾ ਜੀ ਕਿ ਉਹ 3 ਵਾਰ ਡਿਕਲੇਅਰ ਕਰੇ, ਥਾਂ ਤੇ ਦੱਸੇ ਕਿ ਜੀ ਮੇਰੇ ਤੇ ਇਹ ਕੇਸ ਨੇ, ਪਰ ਇਹ ਜਿਹੜਾ ਇਸ ਬਾਰੇ ਕੋਈ ਵੀ ਕਾਨੂੰਨ ਬਣਾਉਣਾ ਜਿਹੜਾ ਉਹ ਪਾਰਲੀਮੈਂਟ ਦਾ ਕੰਮ ਹੈ, ਅਸੀਂ ਇਹਦੇ 'ਚ ਇੰਟਰਫੀਅਰ ਨਹੀਂ ਕਰਨਾ। ਸੋ ਜ਼ਾਹਰ ਹੈ ਕਿ ਬਈ ਹੁਣ ਕਸਾਈ ਜਿਹੜਾ ਇਹ ਮਤਾ ਕਰੇਗਾ ਕਿ ਵੀ ਮੈਂ ਬੱਕਰੇ ਨੂੰ ਨਹੀਂ ਮਾਰਨਾ। ਜਿਹੜੇ ਕ੍ਰਿਮੀਨਲਸ ਬੈਠੇ ਨੇ ਉਹਨਾਂ ਦਾ ਸਾਰਾ ਮੋਦੀ ਖੁਦ ਕੋਲਡ ਬਲੱਡਡ ਮਰਡਰ ਕਰਨ ਵਾਲਾ ਬੰਦਾ ਹੈ। ਔਰ 2 ਦਿਨ ਪਹਿਲਾਂ ਹੀ ਈਵਨ ਸ਼ਿਵ ਸੈਨਾ ਨਵ ਨਿਰਮਾਣ ਜਿਹੜੀ ਹੈ ਕੋਈ ਬਣਾਈ ਹੋਈ, ਉਹਨਾਂ ਨੇ ਦਾਦਰੀ ਦੀ ਜਿਹੜੀ ਇੱਕ ਮੁਸਲਮਾਨ ਵਿਚਾਰੇ ਗਰੀਬ ਅਸ਼ਫਾਕ ਸ਼ਾਇਦ ਨਾਂ ਸੀ, ਉਹਨਾਂ ਦੀ ਲਿੰਚਿੰਗ ਦੇ ਵਿੱਚ ਜਿਹੜਾ ਜੇਲ੍ਹ ਕੱਟ ਕੇ ਆਇਆ 2.5 ਸਾਲ ਤੋਂ ਬਾਅਦ ਪੈਰੋਲ ਤੇ ਹੈ, ਉਹਨੂੰ ਉਹਨਾਂ ਨੇ MP ਦਾ ਉਮੀਦਵਾਰ ਐਲਾਨੇ। ਸੋ ਇਹ ਸੁਪਰੀਮ ਕੋਰਟ ਰਿਫਰੇਨਸ ਫਰਮ ਡੀਬਾਰਿੰਗ ਪੋਲੀਟੀਸ਼ੀਅਨਸ ਵਿਦ ਕ੍ਰਿਮੀਨਲ ਚਾਰजेस ਫਰਮ ਕੰਟੈਸਟਿੰਗ ਪੋਲਸ। ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਜਿਹੜਾ ਇਹ ਲਾ ਇਹਨੂੰ ਨਹੀਂ ਬਣਾ ਸਕਦੇ। ਔਰ ਇਸ ਸਾਰੇ ਤੋਂ ਜਿਹੜਾ NGOs ਨੇ ਉਹ ਕਾਫੀ ਜਿਨ੍ਹਾਂ ਨੇ ਕੀਤਾ ਸੀ ਉਹ ਕਾਫੀ ਡਿਸਅਪੁਆਇੰਟਡ ਨੇ। ਉਹਨਾਂ ਨੇ ਕਿਹਾ ਕਿ ਜੀ ਆਲਰੇਡੀ ਔਨ ਦਾ ਐਕਸਟੈਂਟ ਆਫ ਕ੍ਰਿਮੀਨਲਾਈਜੇਸ਼ਨ that has pervaded Indian politics, the top court cited a law commission report that said in 10 years since 2004, 18% of candidates contesting either national or state elections have criminal cases pending against them. ਹੁਣ ਕੁੱਲ 62,847 ਉਮੀਦਵਾਰ ਜਿਨ੍ਹਾਂ ਨੇ 2004 ਤੋਂ ਹੁਣ ਤੱਕ ਚੋਣਾਂ ਲੜੀਆਂ, 11,063 ਉਹ ਨੇ ਜਿਨ੍ਹਾਂ ਦੇ ਖਿਲਾਫ ਰੇਪ ਮਰਡਰ ਦੇ ਕੇਸ ਨੇ। ਸੋ ਆਲਮੋਸਟ ਹਰ 5ਵਾਂ ਬੰਦਾ ਜਿਹੜਾ ਪਾਰਲੀਮੈਂਟ ਜਾਂ ਅਸੈਂਬਲੀ ਦੇ ਵਿੱਚ ਹੈ ਉਹ ਕ੍ਰਿਮੀਨਲ ਬੈਕਗਰਾਉਂਡ ਵਾਲਾ ਹੈ। ਪਰ ਇਸ ਨੂੰ ਵੀ ਸੁਪਰੀਮ ਕੋਰਟ ਨੇ ਜਿਹੜਾ ਨਾ ਕਰ ਦਿੱਤੀ ਔਰ ਇਸ ਦੇ ਉੱਤੇ ਬਹੁਤ ਸਾਰੇ ਅੱਜ ਲਿਖਤਾਂ ਵੀ ਨੇ ਕ੍ਰਿਮੀਨਲਸ ਇਨ ਲੈਜਿਸਲੇਚਰ ਕਿ ਵੀ ਕਿਵੇਂ ਉਹ ਬੈਠੇ ਨੇ ਕ੍ਰਿਮੀਨਲਸ। ਸੋ ਹੈ ਹੀ ਜਿਹੜੇ ਕ੍ਰਿਮੀਨਲ ਨੇ ਅੱਜ ਉਹੀ ਰਨ ਕਰ ਰਹੇ ਨੇ। ਮੋਦੀ ਤੋਂ ਵੱਡਾ ਕਿਹੜਾ ਕ੍ਰਿਮੀਨਲ ਹੈ? ਅਮਿਤ ਸ਼ਾਹ ਜਿਹੜਾ ਉਹ ਕਹਿ ਰਿਹਾ ਹੈ
ਬੰਗਲਾਦੇਸ਼ ਵਾਲਿਆਂ ਨੂੰ ਉੱਥੇ ਉਹ ਦਿੱਲੀ 'ਚ ਮਹਾਕੁੰਭ ਕੇ ਕਿੱਥੇ ਕਿਸੇ ਥਾਂ ਤੇ ਐਡਰੈਸ ਕਰ ਰਿਹਾ, ਵੀਲ ਥਰੋ ਬੰਗਾਲੀ ਟਰਮਾਈਟਸ, ਬੰਗਲਾਦੇਸ਼ੀ ਟਰਮਾਈਟਸ ਆਊਟ, ਦੀਮਕ, ਕਿ ਅਸੀਂ ਇਹ ਜਿਹੜੇ ਇਲੀਗਲ ਨੇ ਦੀਮਕ। ਔਰ ਮੈਂ ਕੱਲ੍ਹ ਹੀ ਕਿਸੇ ਹਿਊਮਨ ਰਾਈਟਸ ਇੰਟਰਨੈਸ਼ਨਲ ਲੈਵਲ ਦਾ ਕਹਿ ਰਿਹਾ ਸੀ, ਉਹਨਾਂ ਨੇ ਕਿਹਾ ਇਹ ਜਦੋਂ ਰਵਾਂਡਾ ਦੇ ਵਿੱਚ ਹੁਤਸੀ ਔਰ ਤੁਤਸੀ ਦੀ ਜਿਹੜੀ ਹੈ ਉਹ ਜਿਹਦੇ 'ਚ 2 ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ, ਉਹਨੇ ਕਿਹਾ ਵੀ ਇਹਦੀ ਸ਼ੁਰੂਆਤ ਹੀ ਇੱਥੋਂ ਹੋਈ ਸੀ ਕਿ ਉਹਨਾਂ ਨੇ ਤੁਤਸੀਜ਼ ਨੇ ਕਿਹਾ ਸੀ ਕਿ ਜਿਹੜੇ ਹੁਤਸੀ ਨੇ ਦੇ ਆਰ ਕਾਕਰੋਚਿਸ, ਔਰ ਫਿਰ ਜਦੋਂ ਤੁਸੀਂ ਕਾਕਰੋਚ ਹੀ ਹੈ ਤੇ ਕਾਕਰੋਚ ਨੂੰ ਮਾਰਨਾ ਜਿਹੜਾ ਇਹ ਤਾਂ ਪੁੰਨ ਦਾ ਕੰਮ ਹੈ, ਫਿਰ ਕਿਵੇਂ ਉਹਨਾਂ ਦੇ ਮਾਰੇ ਗਏ। ਉਹਨਾਂ ਨੇ ਕਿਹਾ ਜੇ ਉਹਨਾਂ ਨੇ ਕਾਕਰੋਚ ਕਹਿ ਕੇ ਜੈਨੋਸਾਈਡ ਕੀਤਾ, ਅੱਜ ਉਹ ਅਮਿਤ ਸ਼ਾਹ ਕਹਿ ਰਿਹਾ ਕਿ 40 ਲੱਖ ਅਸੀਂ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਅਸਾਮ ਦੇ ਵਿੱਚ ਉਹਦੇ ਥੱਲੇ 40 ਲੱਖ ਬੰਗਲਾਦੇਸ਼ੀ ਇਲੀਗਲ ਅਸੀਂ ਲੱਭੇ ਨੇ, ਇਹ ਦੀਮਕ ਨੇ, ਟਰਮਾਈਟ ਨੇ। ਤਾਂ ਮਤਲਬ ਜੇ ਕਾਕਰੋਚ ਮਾਰੇ ਨੇ ਆਉਣ ਵਾਲੇ ਪੀਰੀਅਡ 'ਚ ਇਹ ਹੈ। ਹਾਲਾਂ ਫੈਕਟ ਇਹ ਸਾਹਮਣੇ ਆ ਰਹੇ ਨੇ ਕਿ ਈਵਨ ਉਹਨਾਂ 40 ਲੱਖ ਚੋਂ ਅਜੇ ਤਾਂ ਦਸੰਬਰ ਤੱਕ ਫਾਈਨਲ ਹੈ, 15 ਲੱਖ ਦੇ ਕਰੀਬ ਯੂਪੀ ਬਿਹਾਰ ਦੂਜੇ ਦੇ ਹਿੰਦੂ ਵੀ ਨੇ ਜਾਂ ਬੰਗਲਾਦੇਸ਼ੀ ਹਿੰਦੂ ਵੀ ਨੇ ਜਿਨ੍ਹਾਂ ਦੇ ਨੇ ਕਾਗਜ਼ ਸਬਮਿਟ ਕੀਤੇ ਹੋਏ ਨੇ, ਪਰ ਉਹਨਾਂ ਨੇ ਬਦੋਬਦੀ ਇਲੀਗਲ ਡਿਕਲੇਅਰ ਕਰ ਦਿੱਤਾ। ਔਰ ਇਹਦੇ ਬਾਵਜੂਦ ਇਹ ਜਿਹੜਾ ਸਾਰਾ ਜਦੋਂ ਤੁਸੀਂ ਇਹ ਇਵੇਂ ਹੀ ਹੈ, ਜਦੋਂ ਤੁਸੀਂ ਕਿਸੇ ਨੂੰ ਮਾਰਨਾ ਹੈ, ਜਦੋਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਦੋਂ ਤੁਸੀਂ ਦੇਖੋ ਕਿ ਇਹ ਗੱਲ ਚਾਰ 'ਚ ਫਿਰ ਇਹ ਘੁਮਾਈ ਜਾਂਦੀ ਸੀ ਕਿ ਜੀ ਸਾਂਪ, ਉਹਨੇ ਕਿਹਾ ਜੀ ਉਹ ਮੀਟਿੰਗ 'ਚ ਉਹਨੇ ਆਉਣਾ ਸੀ, ਉਹ ਲੇਟ ਹੋ ਗਿਆ। ਉਹਨੇ ਕਿਹਾ ਜੀ ਕਿਉਂ ਲੇਟ ਹੋ ਗਿਆ? ਕਹਿੰਦਾ ਜੀ ਮੈਂ ਮੇਰਾ ਵਾਹ ਪੈ ਗਿਆ ਇੱਕ ਸਿੱਖ ਨਾਲ ਤੇ ਇੱਕ ਸੱਪ ਨਾਲ। ਤੇ ਉਹਨਾਂ ਨੇ ਕਿਹਾ ਵੀ ਤੂੰ ਕੀ ਕੀਤਾ? ਫਿਰ ਕਹਿੰਦਾ ਮੈਨੂੰ ਟਾਈਮ ਲੱਗ ਗਿਆ, ਪਹਿਲਾਂ ਮੈਂ ਸਿੱਖ ਨੂੰ ਮਾਰਿਆ, ਫਿਰ ਮੈਂ ਸੱਪ ਨੂੰ ਮਾਰਿਆ। ਸੋ ਮਤਲਬ ਇਹ ਹੈ ਕਿ ਜਦੋਂ ਤੁਸੀਂ ਕਹੋ ਜੀ ਸੱਪ ਤੋਂ ਵੀ ਇਹ ਖਤਰਨਾਕ ਨੇ, ਔਰ ਇਹੀ ਨੈਰੇਟਿਵ ਜਿਹੜਾ ਜਦੋਂ ਮੁਸਲਮਾਨਾਂ ਬਾਰੇ ਉਹਨਾਂ ਨੂੰ ਮਲੇਚ ਡਰਟੀ ਕਿਹਾ ਜਾਂਦਾ ਹੈ, ਮਤਲਬ ਇਹ ਹੈ ਵੀ ਇਹਨੂੰ ਸਾਫ਼ ਕਰੋ। ਔਰ ਅੱਜ 40 ਲੱਖ ਜਿਹੜੇ ਬੰਗਲਾਦੇਸ਼ੀ ਨੇ ਉਹ ਦੀਮਕ ਬਣਾ ਦਿੱਤੇ ਨੇ। ਸੋ ਉਹ ਆਲਰੇਡੀ, ਕਿਉਂਕਿ ਜੇ ਸੁਪਰੀਮ ਕੋਰਟ ਕ੍ਰਿਮੀਨਲਸ ਨੂੰ ਉਹਨਾਂ ਤੇ ਪਾਬੰਦੀ ਲਾਉਣ ਨੂੰ ਤਿਆਰ ਨਹੀਂ ਵੀ ਚੋਣਾਂ ਨਹੀਂ ਲੜ ਸਕਦੇ, ਤੇ ਫਿਰ ਜ਼ਾਹਰ ਹੈ ਵੀ ਅੱਜ ਸਾਰਾ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਵੀ ਪੂਰਾ ਆਵਾ ਉਤਿਆ ਹੋਇਆ, ਔਰ ਇਹ ਆਵਾ ਹਿੰਦੂ ਤਵੀਆਂ ਦਾ ਹੀ ਆਵਾ ਹੈ, ਉਹਨਾਂ ਦੀ ਇਹ ਪੱਠੀ ਹੈ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਰਹਿਣਾ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ, ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।